ਇਹ ਸਾਰੀਆਂ ਕੀਤੀਆਂ ਕਤਰੀਆਂ ਇਮਰਾਨ ਖਾਨ ਦੀਆਂ ਨੇ। ਨਹੀਂ ਐਵੇਂ ਕੀਤੀ ਨਹੀਂ ਨਹੀਂ ਉਹਨੇ ਕੀਤੀ ਨਹੀਂ ਇਹ ਯਾਰ ਪੱਕਾ ਉਹ ਦੱਸਦਾ ਬਾਬਾ ਜੀ ਜਿੱਧਰ ਜਿਹੜੀ ਗੱਲ ਸਹੀ ਹੋਵੇ ਉਹ ਤਾਂ ਕੇਸ ਦਾ ਜ਼ਰੂਰ ਸੁਣਾਵੇ ਦਾ ਬਾਬਾ ਗੱਲ ਸੁਣ ਮੈਂ ਤੈਨੂੰ ਦੱਸਣਾ ਤੇਰਾ ਤੇ ਮੇਰਾ ਵੋਟ ਹੈਗਾ ਨੂਨ ਲੀਗ ਦਾ ਹਾਂ ਇਹ ਦੋਵੇਂ ਪੀਟੀਆਈ ਦੇ ਬੰਦੇ ਨੇ ਇਹ ਕਿਉਂ ਲਾਉਂਦਾ ਜੋਰ ਨਹੀਂ ਉਂਝ ਉਹ ਤਾਂ ਗੱਲ ਹੀ ਨਹੀਂ ਚੰਗੀ ਲੱਗਦੀ ਗੱਲ ਸਹੀ ਉਹਨਾਂ ਵੇਖਣਾ ਗੱਲ ਤੇ ਨਾਲੇ ਬਾਬਾ ਜੀ ਇੱਕ ਹੋਰ ਵੀ ਮੈਂ ਗੱਲ ਸੁਣੀ ਅੰਨੇ ਤੋਂ ਦਾ ਕੋਈ ਮਿਲਦਰ ਲੱਗ ਰਿਹਾ ਕੋਈ $2 ਸਾਨੂੰ ਦੇ ਯਾਰ ਉਹਦੇ ਹੱਥੀ ਕੁਛ ਆਵੇ ਤਾਂ ਦੇ ਨਾ ਹੁਣ ਐਵੇਂ ਕਿਉਂ ਦੇ ਇਹ ਮੈਂ ਤੈਨੂੰ ਦੱਸ ਛੱਡਾ ਅੱਜ ਵੀ ਮੇਰੀ ਸੁਣਦਾ ਹਾਂਜੀ ਮੈਂ ਭਾਵੇਂ ਹੈਗਾ ਤਾਂ ਕਮਲਾ ਰਮਲਾ ਨਹੀਂ ਬਾਬਾ ਤੇਰੀਆਂ ਗੱਲਾਂ ਪੁਰਾਣੇ ਬੰਦੇ ਸਿਆਣੇ ਜੀ ਮਾਸ਼ਾਅੱਲਾ ਇਹ ਜਿੱਦਨ ਹੋ ਗਿਆ ਨਾ ਉਹਦੀ ਪੋਜੀਸ਼ਨ ਹੋ ਗਈ ਸਹੀ ਮਤਲਬ ਵੀ ਅੱਜ ਮੇਰੇ ਮਗਰ 50 ਵੋਟ ਵੱਧ ਨੇ 10 ਵੋਟ ਵੱਧ ਨੇ ਮੈਨੂੰ ਕੋਈ ਲਾ ਨਹੀਂ ਸਕਦਾ ਇਮਰਾਨ ਖਾਨ ਕਰਜ਼ਾ ਉਹਨੇ ਪਾਕਿਸਤਾਨ ਨੇ ਲਾਉਣਾ ਤੁਹਾਡਾ ਉਹਨੇ ਆਖ ਦੇਣਾ ਤੇ ਲੋਕਾਂ ਦੇਣਾ ਅੱਛਾ ਬਾਬਾ ਜੀ ਇਹ ਵੀ ਗਲਤ ਗੱਲ ਹੈ ਜਦੋਂ ਪਹਿਲੇ ਉਹ ਹੁਕੂਮਤ ਚ ਆਇਆ ਕਿੱਡੀ ਅੱਛੀ ਉਹਨੂੰ ਹੁਕੂਮਤ ਬਣਾ ਕੇ ਦਿੱਤੀ ਇੱਕ ਵੋਟ ਵੱਧ ਸੀ ਉਹਦੇ ਕੋਲ ਅਗਲਾ ਖਰੀਦ ਲਿਆ ਗੱਲ ਸਹੀ ਬਾਤ ਹੈ ਇੱਕ ਵੋਟ ਵੱਧ ਸੀ ਹੁਕੂਮਤ ਉਹਨੂੰ ਆ ਪਰਵੇਜ਼ ਨਹੀਂ ਨਹੀਂ ਬੈਨ ਦਿੱਤਾ ਉਹ ਰਿਹਾ ਅੰਡਰ ਪ੍ਰੈਸ਼ਰ ਹੀ ਡਾਵਾਂ ਡੋਲ ਇਧਰ ਵੀ ਹਕੂਮਤ ਰਹੀ ਅਸਲ ਤੇ ਨਾ ਸ਼ਬਾਜ਼ ਸ਼ਰੀਫ ਆ ਗਿਆ ਸੀ ਹੁਣ ਜਿਵੇਂ ਸ਼ਬਾਜ਼ ਸ਼ਰੀਫ ਨੇ ਚਮਕਾਇਆ ਨਾ ਲਾਹੌਰ ਯਕੀਨ ਕਰ ਇਹਨੂੰ ਕਿਤੇ ਟੇਕ ਕੇ ਹੁਕੂਮਤ ਕਰਨ ਦਿੰਦੇ ਨਾ ਇਹਨੇ ਸਾਰਾ ਮੁਲਕ ਦਾ ਮੂੰਹ ਧੋ ਦੇਣਾ ਸ਼ਬਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਨੇ ਹਾਂਜੀ ਹੋਰ ਕਿੰਨਾ ਕੁ ਹੁਣ ਕਿੰਨਾ ਪਤਾ ਹੈਗਾ ਕਿੰਨਾ ਕੁ ਲਈ ਜਾਂਦੇ ਨੇ ਅੱਛਾ ਇਹ ਸਾਰੀਆਂ ਕੀਤੀਆਂ ਕਤਰੀਆਂ ਇਮਰਾਨ ਖਾਨ ਦੀਆਂ ਨੇ। ਨਹੀਂ ਐਵੇਂ ਕੀਤੀ ਨਹੀਂ ਉਹਨੇ ਕੀਤੀ ਨਹੀਂ ਇਹ ਯਾਰ ਪੱਕਾ ਉਹ ਦੱਸਦਾ ਬਾਬਾ ਜੀ ਜਿੱਧਰ ਜਿਹੜੀ ਗੱਲ ਸਹੀ ਹੋਵੇ ਉਹ ਤਾਂ ਕੇਸ ਦਾ ਜ਼ਰੂਰ ਸੁਣਾਵੇ ਦਾ ਬਾਬਾ ਗੱਲ ਸੁਣ ਮੈਂ ਤੈਨੂੰ ਦੱਸਣਾ ਤੇਰਾ ਤੇ ਮੇਰਾ ਵੋਟ ਹੈਗਾ ਨੂਨ ਲੀਗ ਦਾ ਹਾਂ ਇਹ ਦੋਵੇਂ ਪੀਟੀਆਈ ਦੇ ਬੰਦੇ ਨੇ ਇਹ ਕਿਉਂ ਲਾਉਂਦਾ ਜੋਰ ਨਹੀਂ ਉਂਝ ਤਾਂ ਗੱਲ ਹੀ ਨਹੀਂ ਚੰਗੀ ਲੱਗਦੀ ਗੱਲ ਸਹੀ ਉਹਨਾਂ ਵੇਖਣਾ ਗੱਲ ਨਹੀਂ ਚੰਗੀ ਲੱਗਦੀ ਪਈ ਬਾਬੇ ਨੇ ਗੱਲ ਸਹੀ ਕੀਤੀ ਉਹਨੇ ਯਾਰ ਵੋਟ ਦੇਣਾ ਪੀਟੀਆਈ ਲੇਕਿਨ ਮਜਬੂਰੀ ਸਾਨੂੰ ਕਹਿੰਦੀ ਹੈ ਘਰਦਿਆਂ ਦੀ ਮਜਬੂਰੀ ਨਹੀਂ ਰਿਸ਼ਤੇਦਾਰੀਆਂ ਦੇ ਪਿੰਡ ਥਾਂ ਦੀਆਂ ਜਿਹੜੀਆਂ ਨਾ ਉਹ ਜੀ ਲੇਕਿਨ ਮੇਰੀ ਜੇ ਚੌਧਰੀ ਮੀਮ ਚਲਾ ਜਾਏ ਪੀਟੀਆਈ ਚ ਬੱਲੇ ਬੱਲੇ ਬੜੇ ਸ਼ੇਰ ਬਣ ਗਿਆ ਅੱਛਾ ਜਿਹੜੀ ਗੱਲ ਸਲਾਮਨ ਵਾਲੀ ਇਹਨਾਂ ਵੇਖੋ ਨਾ 2-2000 ਰੁਪਇਆ ਸ਼ਬਾਜ਼ ਸ਼ਰੀਫ ਨੇ ਜਿਹੜਾ ਬੰਦਾ ਮੈਸੇਜ ਕਰ ਦਿੰਦੇ ਨੰਬਰ ਤੇ ਆ ਜਾਂਦਾ ਪੈਟਰੋਲ ਵਾਸਤੇ ਭਾਵੇਂ ਦਿੰਦਾ ਹੈ ਹਾਂ ਇਹ ਚੰਗੀ ਗੱਲ ਹੈ ਤੁਹਾਨੂੰ ਪਤਾ ਹੈ ਨਾ ਵੀ ਦਿੰਦੇ ਨੇ ਜੇ ਸੰਦਾ ਨਹੀਂ ਕਿਸੇ ਵੀ ਟੱਕਰਾ ਮੈਨੂੰ ਲੈ ਕੇ ਦੇ ਦੋ ਹੁਣ ਆਟਾ ਸਸਤਾ ਨਹੀਂ ਕੀਤਾ ਉਹਨਾਂ ਜਿਹੜਾ ਕਿਹਦਾ ਕਾਹਦਾ ਸਸਤਾ ਕੀਤਾ ਲੋਕ ਲੈਣਾ ਲੱਗੇ ਖੜੇ ਨੇ ਕਿੰਨੇ ਸਸਤਾ ਕਿਹੜਾ 6000 ਵੈਸੇ ਬਾਬਾ ਜੀ ਇੱਕ ਹੋਰ ਵੀ ਗੱਲ ਸੁਣੀ ਮੈਂ ਵੀ ਉਹ ਨੇ ਵੀ ਇਮਰਾਨ ਖਾਨ ਨੇ ਆਖਿਆ ਵੀ ਮੇਰੇ ਫੌਤ ਹੋਣ ਤੋਂ ਬਾਅਦ ਮੇਰੀ ਜਾਇਦਾਦ ਪਾਕਿਸਤਾਨ ਨੂੰ ਉਹਨੇ ਦੇ ਦੇਣੀ ਦਿੱਤੀ ਉਹ ਯਾਰ ਉਹਨੇ ਦੇਣੀ ਹੈ ਨਾ ਹੁਣ ਲੋਕ ਕਹਿੰਦੇ ਨੇ ਵੀ ਇਹਨੇ ਕੀ ਹੁਕੂਮਤ ਸੰਭਾਲਣੀ ਜਿੰਦੇ ਕੋਲ ਆਪਦੀ ਬੀਵੀ ਨਹੀਂ ਸੰਭਾਲੇਗੀ ਤਾਂ ਉਹਨੇ ਫਿਰ ਪਾਕਿਸਤਾਨ ਨੂੰ ਦੇਣਾ ਸਾਰਾ ਕੁਝ ਬੀਵੀ ਉਹਨੂੰ ਇਹ ਵੀ ਦਿੰਦੀ ਉਹਦੇ ਹੱਕ 'ਚ ਬੈਠੀ ਕੀ ਦਿੰਦੀ ਬੀਵੀ ਉਹਨੂੰ ਬੀਵੀ ਆ ਪੈਸੇ ਉਹ ਆਂਦੀ ਜਿੰਨੇ ਮਰਜ਼ੀ ਲੈ ਜਾ ਕੱਲੇ ਪੈਸੇ ਨਾਲ ਤਾਂ ਨਾ ਹੋਰ ਕੀ ਉਹ ਨਾਲ ਕੋ ਅੱਛਾ ਨਹੀਂ ਐਵੇਂ ਮੈਂ ਹੁਣ ਆਖੀਏ ਉਹਦੇ ਪੁੱਤਰ ਨੂੰ ਰਿਸ਼ਤਾ ਮਿਲਦਾ ਪਿਆ ਹਾਂ ਉਹਨਾਂ ਕੋਲੋਂ ਸ਼ਾਮਾਂ ਕੋਲੋਂ ਹਾਂ ਸਰ ਬਾਬੇ ਨੂੰ ਅੰਦਰ ਦੀਆਂ ਖਬਰਾਂ ਇਹ ਸਾਰੀਆਂ ਬਾਹਰ ਬਾਬੇ ਨੂੰ ਅੰਦਰ ਦੀਆਂ ਖਬਰਾਂ ਹੈਗੀਆਂ ਨੇ ਬੰਦਾ ਚਲੋ ਠੀਕ ਹੈ ਲੇਕਿਨ ਨਾ ਉਹਨੂੰ ਸਿਆਸਤ ਉਹਦੇ ਨਾਲ ਦੇ ਨਹੀਂ ਸਹੀ ਸਿਆਸਤ ਲੋਕ ਕਹਿੰਦੇ ਨੇ ਉਹਨੂੰ ਸਿਆਸਤ ਨਹੀਂ ਆ ਨਹੀਂ ਸਿਆਸਤ ਜਿੰਨੀ ਉਹ ਕਰਦਾ ਪਿਆ ਇਨੀ ਸਿਆਸਤ ਕੋਈ ਉਹ ਐਮਏ ਉਹ ਹੈਗਾ 13 ਪਾਰਟੀਆਂ ਜੁੜੀਆਂ ਨੇ ਉਹ ਕੱਲਾ ਹੀ ਹਾਂਜੀ 13 ਹੀ ਤੇਰੇ ਵਜ਼ਾਦੇ ਹੋਈਏ ਤੂੰ ਕੱਲਾ ਕੀ ਕਰੇ ਇਹ ਕਰਾਂ ਕੱਲਾ ਤੇ ਫਿਰ ਵੀ ਡਟਿਆ ਰਵੇਂ ਤੇਰੀ ਹਿੰਮਤ ਹੈ ਨਾ ਤਾਂ ਫਿਰ ਮੇਰੀ ਬੇਸ਼ਰਮੀ ਹੈ ਕਿ ਹਿੰਮਤ ਕਾਦੀ ਨਹੀਂ ਬੇਸ਼ਰਮੀ ਕਾਦੀ ਉਹ ਲੋਕਾਂ ਵਾਸਤੇ ਮਾਰਦਾ ਪਿਆ ਉਹਨੂੰ ਆਪ ਨੂੰ ਕੀ ਆਪ ਨੂੰ ਕੀ ਭੁੱਖਿਆ ਤਾਂ ਉਹਨੂੰ ਮਾਲੂਮ ਉਹਨੂੰ ਖਾਦਾ ਪੈਸਾ ਜੇ ਖਾਦਾ ਬੜੀਆਂ ਤੋਮਤਾਂ ਲਾਉਂਦੇ ਨੇ ਜੋ ਕੁੱਤਿਆਂ ਨਾਲ ਬਹਿ ਕੇ ਖਾ ਲੈਂਦਾ ਇਹਨੂੰ ਪਤਾ ਭਾਵੇਂ ਕਿਸੇ ਨਾਲ ਉਹਦਾ ਜ਼ਾਤੀ ਐਸੇ ਮੇਰੀ ਗੱਲ ਸੁਣ ਲੈ ਬਗੜੀਆਂ ਦੇ ਖੁਦ ਗਏ ਚਲੇ ਹਾਜੀ ਨਮਾਜ਼ੀ ਮਾਸ਼ੇ ਸ਼ੌਕੇ ਕੇ ਵੇਖੇ ਹੀ ਜੀ ਜੀ ਤੇ ਜ਼ੁਲਫਕਾਰ ਅਲੀ ਹਾਂਜੀ ਹਾਂ ਨੰਬਰਦਾਰਾਂ ਦਾ ਜੀ ਜੀ ਤੇ ਮੈਂ ਵੀ ਗਿਆ ਇਹਨਾਂ ਦੇ ਉਹਨਾਂ ਬਾਬੇ ਨੂੰ ਚਾਹ ਪਿਆਓ ਜਿਵੇਂ ਤੂੰ ਚਲ ਆਖਿਆ ਹਾਂ ਉਹ ਸਾਈ ਨੇ ਰੰਗ ਨੂੰ ਗਲਾਇਆ ਇੱਥੇ ਅੱਛਾ ਚਾਹ ਤਾਂ ਮੈਂ ਪੀ ਵੀ ਮੈਂ ਹੁਣ ਪੁੱਛਿਆ ਕਿੱਥੋਂ ਜਾਂਦਾ ਇਹ ਬੰਦਾ ਇਹ ਮੈਂ ਯਾਰ ਕਿੱਥੋਂ ਆਇਆ ਅੱਛਾ ਉਹਨਾਂ ਮੈਂ ਢਿੰਗ ਚੋਂ ਮੈਂ ਕੌਣ ਹੁੰਦਾ
ਮੈਂ ਮਸੀਹ ਨਾ ਕੁੱਤੇ ਦੇ ਪੁੱਤਰਾ ਮੈਨੂੰ ਚਾਹ ਪਿਆਈ ਅੱਛਾ ਉਹਨਾਂ ਨੂੰ ਮੈਂ ਆਖਿਆ ਜਾ ਬੇਵਕੂਫ ਤੂੰ ਇੱਧਰ ਤਾਂ ਨਾ ਖਾਓ ਚੰਗਾ। ਅੱਛਾ ਨਹੀਂ ਮਸੀਹਾਂ ਕੋਲ ਚਾਹ ਤਾਂ ਪੀ ਲੈਣੀ ਚਾਹੀਦੀ ਉਹ ਚਾਹ ਪੀ ਲਈ ਤੇ ਰੋਟੀਆਂ ਜਿਹੜੇ ਸੱਪਦੇ ਨੇ ਤੇ ਫਿਰ ਕੀ ਜਾ ਰਿਹਾ ਨਾ ਯਾਰ ਅੱਧ ਹੋ ਗਈ ਯਾਰ ਨਹੀਂ ਉਹਨਾਂ ਕੋਲ ਤੂੰ ਭਾਵੇਂ ਕਿੱਡੇ ਵੀ ਸੁਥਰੇ ਹੋਣ ਨਾ ਸ਼ਾਨ ਆਵੇ ਦੀ ਸ਼ਾਨ ਤਾਂ ਆਂਦੀ ਉਹ ਤਾਂ ਮੁਸਲਮ ਦੀ ਵਜ੍ਹਾ ਤੋਂ ਉਹ ਤਾਂ ਇਸਲਾਮ ਦੀ ਵਜ੍ਹਾ ਤੋਂ ਆਂਦੀ ਮਨਾ ਤਾਂ ਨਹੀਂ ਹੈ ਲੇਕਿਨ ਨਹੀਂ ਯਾਰ ਮਨਾ ਨਹੀਂ ਦਿਲ ਨਹੀਂ ਮੇਰਾ ਮੰਨਿਆ ਦੂਜੇ ਦਿਨ ਫਿਰ ਮੈਂ ਗਿਆ ਮੈਂ ਤੈਨੂੰ ਦੱਸਣਾ ਉਹ ਦਵਾ ਚਾਹ ਦਾ ਮੈਂ ਕਿਹਾ ਖੋਜਾ ਰੋਟੀ ਵੀ ਪੱਕੀ ਪਈ ਹੈ ਅੱਛਾ ਮੈਂ ਖੋਜਾ ਮੈਂ ਇਸ ਆਦੀ ਹਲਦੀ ਵੇਖਿਆ ਵਾ ਅੱਛਾ ਬਾਈ ਇਹਨੂੰ ਆ ਗਿਆ ਮੈਂ ਤਾਂ ਵਾਹ ਨਿਕਲ ਗਿਆ ਨਿਕਲ ਗਿਆ। ਅੱਛਾ ਹੁਣ ਉਹਨਾਂ ਰੱਖਿਆ ਮੁਸਲਮਾਨ ਮੈਂ ਕਿਹਾ ਠੀਕ ਹੈ ਮੁਸਲਮਾਨ ਜਾ ਕੇ ਖਾਣੀ ਚਾਹੀਦੀ ਸਾਈ ਦੀ ਤੇ ਵੈਸੇ ਇਹਨਾਂ ਦੇ ਬਾਬਾ ਜੀ ਜਿਹੜੇ ਤੁਸੀਂ ਗੱਲ ਕਰਦੇ ਪਏ ਸਿਆਸਤਦਾਨਾਂ ਦੀ ਇਹ ਪਿਓ ਮਾਰਦਾ ਤੇ ਪੁੱਤਰ ਸੰਭਾਲ ਲੈਂਦਾ ਹੁਕੂਮਤ ਪੁੱਤਰ ਮਾਰਦਾ ਪੁੱਤਰਾ ਸੰਭਾਲ ਜੇ ਮੁਸਲਮਾਨ ਹੋਣ ਤੇ ਇਹਨਾਂ ਨੂੰ ਕੀ ਲੋੜ ਹੈ ਬਾਬਾ ਜੀ ਮੈਨੂੰ ਜਰਾ ਇਹਨੂੰ ਜਵਾਬ ਦੇ ਲੈਣ ਉਹ ਕੰਮ ਚੰਗਾ ਸੀ ਉਹ ਜੇ ਪਿਓ ਬਾਹਰ ਗਿਆ ਸੀ ਉਹਦੇ ਭਰਾ ਨੇ ਸੰਭਾਲ ਲਈ ਸੀ ਹਮਜ਼ਾ ਸਵਾਜ ਨੇ ਸੰਭਾਲ ਲਈ ਸੀ ਘਿਓ 320 ਰੁਪਏ ਕਿਲੋ ਸੀ ਚੀਨੀ 60 ਰੁਪਏ ਕਿਲੋ ਸੀ ਪੈਟਰੋਲ ਵੀ ਸਸਤਾ ਸੀ ਹੁਣ ਤਾਂ ਇੱਕ ਘਿਓ ਲੈਣ ਦਾ ਬੰਦਾ ਪੂਰਾ ਦਿਨ ਦਿਹਾੜੀ ਕਰੇ ਤੇ ਕਿਲੋ ਘਿਓ ਨਹੀਂ ਲੈਂਦਾ। ਇਹ ਇਹਨਾਂ ਜਿਹੜੀ 3-4 ਸਾਲ ਹੁਕੂਮਤ ਕੀਤੀ ਨਾ ਇਮਰਾਨ ਖਾਨ ਤੇ ਇੰਦਿਆਸ ਇਹਨੇ ਡੰਡ ਲਾ ਕੇ ਰੱਖ ਸਾਰੇ ਨਾਇਲ ਬੰਦੇ ਤਾਂ ਇਹਨੇ ਇਕੱਠੇ ਕਰ ਲਿਆ ਹੁਕੂਮਤ ਬਣਾਉਣ ਦੀ ਵਜ੍ਹਾ ਤੋਂ ਕੋਈ ਮੁੰਡੇ ਹੀ ਹੈ ਕੋਈ ਜਿਨ੍ਹਾਂ ਨੂੰ ਪਤਾ ਨਹੀਂ ਮੈਨੂੰ ਲੱਗਦਾ ਬਾਬੇ ਕੋਲ ਲੱਤਰ ਖਾ ਕੇ ਉੱਠੇ ਉਹਨਾਂ ਨੇ ਐਵੇਂ ਗਲਤ ਗੱਲਾਂ ਦੇ ਉਹਦੇ ਹੱਥੀ ਉਹਦੀ ਵਿਚਾਰੇ ਕੋਲ ਚੱਲੀ ਨਹੀਂ ਚੱਲੀ ਇਸ ਤਰ੍ਹਾਂ ਨਹੀਂ ਪੈਰ ਖਿੱਚਦੇ ਰਹੇ ਨੇ ਆ ਪਰਵੇਜ਼ ਲਾਈ ਇਹਨੇ ਵੱਜਣ ਹੀ ਨਹੀਂ ਦਿੱਤੀ ਹੁੰਦੀ। ਅੱਛਾ ਵੋਟ ਉਹਦੇ ਕੋਲ ਇੱਕ ਵਾਧੂ ਸੀ ਸਾਰਾ ਉਹ ਨਾ ਖਰੀਦ ਲੈ ਆਣਗੇ ਨਾ ਸੱਦਿਆ ਉਧਰੋਂ ਫੌਜ ਨੇ ਬਾਬੇ ਦਾ ਨਾਲਜ ਹੈਗਾ ਫੌਜ ਨੇ ਸੱਦਿਆ 80 ਸਾਲ ਉਮਰ 84 ਸਾਲ ਤੇ ਬਾਬੇ ਨੇ ਮਾਜ਼ੀ ਵੇਖਿਆ ਮੁਖਤਲਿਫ ਹਕੂਮਤਾਂ ਦੇਖੀਆਂ ਨੇ ਮੁਖਤਲਿਫ ਲੋਕਾਂ ਨਾਲ ਉਹਦਾ ਮੇਲ ਜੋਲੇ ਸਾਰਾ ਦਿਨ ਬਾਬਾ ਜਿਹੜਾ ਨਾ ਐਵੇਂ ਲੋਕਾਂ ਨਾਲ ਬਾਬਾ ਜੀ ਇੱਕ ਹੋਰ ਵੀ ਗੱਲ ਸੁਣੀ ਉਹ ਆਂਦੇ ਨੇ ਵੀ ਲੋਕ ਕਹਿੰਦੇ ਨੇ ਪੀਟੀਆਈ ਵਾਲੇ ਲੋਕ ਕਹਿੰਦੇ ਨੇ ਵੀ ਜਿਹੜਾ ਇਹ ਨੂਨ ਲੀਗ ਹੈ ਨਾ ਇਹਨਾਂ ਨੇ ਬਿਊਰੋਕਰੇਟ ਲਾਏ ਹੋਏ ਨੇ ਮਸਲਨ ਤੁਸੀਂ ਏਸੀ ਭਰਤੀ ਕਰਾ ਦਿੰਦੇ ਜੀ ਕਿਸੇ ਨੂੰ ਉਹ ਏਸੀ ਤੋਂ ਅਗਾ ਡੀਸੀ ਤੋਂ ਅਗਾ ਕਮਿਸ਼ਨਰ ਬਣ ਕੇ ਅੱਗੋਂ ਜਾ ਕੇ ਜਦੋਂ ਜਾ ਕੇ ਬੰਦਾ ਸੈਕਟਰੀ ਉਹ ਤੁਹਾਡੀ ਗੱਲ ਮੰਨੇਗਾ ਨਾ ਜੋ ਇਸੇ ਕੋਲੋਂ ਕਾਮਯਾਬ ਹੋਏ ਬੈਠੇ ਨੇ ਆ ਵੀ ਉਹਨਾਂ ਦੇ ਸਾਰੇ ਬਿਊਰੋਕਰੇਟ ਉਹਨਾਂ ਦੇ ਨੇ ਸਾਰੇ ਉਹਨਾਂ ਦੇ ਨੇ ਜਿੰਨੇ ਮਤਲਬ ਸੈਕਟਰੀ ਨੇ ਆਈਜੀ ਨੇ ਡੀਆਈਜੀ ਨੇ ਉਹ ਮੈਨੂੰ ਦੱਸ ਵੀ ਆ ਸਾਡੇ ਲੱਭਾ ਹਾਂ ਆ ਚੌਰੀ ਮੀਨ ਨੂੰ ਅੱਛਾ ਮੁੰਡੇ ਸਾਰੇ ਵਿਹਲੇ ਲੱਗੇ ਫਿਰਦੇ ਆਪ ਨੌਕਰੀ ਕਰਨ ਲੱਗੇ ਉਹ ਆਪਦੇ ਘਰ ਹੀ ਸਾਰਾ ਦਿੱਤੀ ਗੱਲ ਹੈ। ਅੱਛਾ ਉਹਨਾਂ ਵੀ ਕਿਹੜੀ ਜੀ ਕੋਈ ਕਿੱਟ ਨਹੀਂ ਕਿਤੇ ਲਾਈ ਇਮਰਾਨ ਖਾਨ ਦੇ ਬੰਦਿਆਂ ਨੇ ਕਿਤੇ ਇੱਕ ਉਹਨਾਂ ਦੇ ਆ ਤੇ ਲਾਵੇ ਉਹ ਨਹੀਂ ਉਹਨੇ ਦਿੱਤਾ ਜੀ ਆ ਵੇਖਣਾ ਆਂਦੇ ਗਏ ਨੇ ਭਾਵੇਂ ਮਹਿੰਗਾਈ ਹੋਈ ਹੈ ਕੁੜਿਆ ਰੋਡ ਬਣੇ ਜਾਂਦੇ ਜਿਹੜੇ ਕਿਹੜੇ ਰੋਡ ਇਹ ਬਣਾਉਂਦੇ ਪੈਣੇ ਹੋਰ ਉਹ ਨਹੀਂ ਬਾਬਾ ਫੇਰ ਵੀ ਇਹ ਗੱਲ ਇਹ ਤੁਹਾਡੇ ਖੇਡਾਂ ਵਾਲੇ ਬਣਾਈ ਜਾਂਦੇ ਨੇ ਕਿਹੜੇ ਆ ਜਿਹੜੇ ਖੇਡਦੇ ਨੇ ਬਾਹਰ ਜਾ ਕੇ ਉਹ ਉਹਨਾਂ ਦਾ ਕੰਮ ਹੈ ਉਹ ਕਿਵੇਂ ਬਣਾਉਂਦੇ ਪੈਣ ਬਈ ਉਹ ਪੈਸਾ ਉਧਰ ਲਾਉਂਦੇ ਨੇ ਅੱਛਾ ਰੋਡ ਤਾਂ ਮੈਂ ਬਣਦੇ ਹਾਂ ਅੱਛਾ ਇਹਨਾਂ ਨੂੰ ਫਾਇਦਾ ਕੁਝ ਹੋ ਜਾਂਦਾ ਹੈ ਨਾ ਹਾਂ ਬਾਬਾ ਆਈਪੀਐਲ ਦੀ ਗੱਲ ਕਰ ਰਹੀ ਹੈ ਸਰ ਪੀਐਸਐਲ ਦੀ ਅੱਛਾ ਉਹ ਰੋਡ ਬਣਾਉਂਦੇ ਪੈਣ ਪੀਐਸਐਲ ਨਹੀਂ ਉਹਦੇ ਬਾਬੇ ਦਾ ਕਹਿਣ ਦਾ ਮਤਲਬ ਜਿਹੜੀ ਕ੍ਰਿਕਟ ਹੋ ਰਹੀ ਹੈ ਨਾ ਉਹਦੇ ਨਾਲ ਲੋਕਾਂ ਜਿਹੜੇ ਨਾ ਪੈਸਾ ਇਕੱਠਾ ਹੋ ਰਿਹਾ ਬੋਰਡ ਨੂੰ ਤੇ ਬੋਰਡ ਅੱਗੇ ਜਿਹੜਾ ਉਹ ਸੜਕਾਂ ਬਣਾ ਰਿਹਾ ਖਿਲਾੜੀਆਂ ਦੀ ਕ੍ਰਿਕਟ ਦੀ ਬਦੌਲਤ ਅੱਛਾ ਸੜਕਾਂ ਬਣ ਰਹੀਆਂ ਇਹ ਤਾਂ ਬਾਬੇ ਹਰਾਂ ਦੀ ਗੱਲ ਠੀਕ ਹੈ ਨਾ ਮੁਲਕ ਦੇ ਵਿੱਚ ਖੇਲਾਂ ਆਵਣ ਮਤਲਬ ਕੋਈ ਵੀ ਇਵੈਂਟ ਹੁੰਦਾ ਤੁਸੀਂ ਆਪਦੀ ਜ਼ਿੰਦਗੀ 'ਚ ਕਿਹੜੇ ਹੁਕਮਰਾਨ ਨੂੰ ਚੰਗਾ ਸਮਝਦੇ ਜੋ ਪਾਕਿਸਤਾਨ ਬਣਿਆ ਹੈ ਤੇ ਕਿਹੜੇ ਸਿਆਸਤਦਾਨ ਨੂੰ ਚੰਗਾ ਸਮਝਦੇ ਅਯੂਬ ਚੰਗਾ ਰਿਹਾ ਅੱਛਾ ਬੜਾ ਹੀ ਚੰਗਾ ਰਿਹਾ ਅੱਛਾ ਤੇ ਜਨਰਲ ਜ਼ਿਆ ਵੀ ਚੰਗਾ ਰਿਹਾ ਹਾਂ ਮਾੜਾ ਉਹ ਵੀ ਨਹੀਂ ਏਡਾ ਰਿਹਾ ਤੇ ਅਯੂਬ ਨੇ ਸੁਣਿਆ ਵੀ ਸਿੰਤਾਸ ਮੁਆਹਦਾ ਜਿਹੜਾ ਕੀਤਾ ਸੀ ਪਾਣੀ ਵਾਲਾ ਉਹਨੇ ਆਪਣੇ 2 ਦਰਿਆ ਹੀ ਉਹਨਾਂ ਨੂੰ ਫੜਾ ਦਿੱਤੇ ਸੀ ਤੇ ਉਹਦੇ ਬਾਰੇ ਉਹਨੇ ਮਹੀਨੇ ਚ ਕਰਨੀਆਂ ਸਾਰੀਆਂ ਹੀ ਤੇ ਉਹਦੇ ਬਾਰੇ ਉਹਨਾਂ ਲਿਖਿਆ ਨਾ ਕਦੀ ਸ਼ਿਮਲਾ ਜਾਣਾ ਕਦੀ ਮਰੀ ਜਾਣਾ ਕੀ ਕਰੀ ਜਾਣਾ ਕੀ ਕਰੀ ਉਹ ਸੁਣੀ ਨਹੀਂ ਸੱਚ ਗੱਲ ਹੋ ਗਈ ਹੋਵੇ ਦੀ ਉਹਦੇ ਕੋਲ ਗੱਲ ਗਲਤੀ ਹੋ ਗਈ ਪਰ ਨਹੀਂ ਉਹਨੇ ਨਾਰਾਂ ਤੇ ਚੌਂ ਪਾਰਾਂ ਚ ਖੜ ਦਿੱਤੇ ਤੇ ਆ ਹੁਣ ਆਣ ਕੇ ਸਾਰੇ ਉਹ ਐਡ ਬਣਾਈ ਜਾਂਦੇ ਨੇ ਹਾਂ ਇੰਡੀਆ ਵਾਲੇ ਹਾਂ ਨਹੀਂ ਤਾਂ 2 ਦਰਿਆ ਜੋ ਨਾ ਇੰਡੀਆ ਨੂੰ ਦੇ ਦਿੱਤੇ ਨਹੀਂ ਦਰਿਆ ਦਿੱਤੇ ਵੀ ਬਦੋ ਬਦੀ ਪਾਈ ਜਾਂਦੇ ਇਹਨਾਂ ਦਾ ਨਵਾਜ਼ ਸ਼ਰੀਫ ਕਾ ਸੋਹਰੇ ਜੀ ਨਾਜ਼ਰੀਨ ਹੈ ਸਾਡੀ ਛੋਟੀ ਜੀ ਬੈਠਕ ਅਗਰ ਤੁਹਾਨੂੰ ਪਸੰਦ ਆਈ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਹ ਕੋਈ ਪਾਰਟੀ ਨਹੀਂ ਬਾਬੇ ਹਰੀ ਸਪੋਰਟ ਕਰਦੇ ਨੇ ਜੀ ਨੂਨ ਲੀਗ ਨੂੰ ਲੇਕਿਨ ਤੁਸੀਂ ਇਹਨਾਂ ਦੇ ਦਿਲ ਦੀਆਂ ਗੱਲਾਂ ਸੁਣ ਲਈਆਂ ਨੇ ਤੇ ਬੜੀ ਮਿਹਰਬਾਨੀ ਅਸਲਾਮ ਅਲੈਕਮ